ਅਸੀਂ ਕੈਮਰੇ 'ਚ ਦੱਸੋ, ਮਾਈਕ ਦੱਸੋ। ਤੁਸੀਂ ਆ ਕੜਾਂਗੀਆਂ ਜੀਆਂ ਚੁੱਕਦੇ ਹੋ ਦੂਜੇ ਦਿਨ ਇੱਥੇ ਆਣ ਵਾਲੇ ਲਾਲਾ ਜੀ ਅਸੀਂ ਤੇ ਚਾਚਾ ਜੀ ਤੁਹਾਡੀ ਮੁਹੱਬਤ ਦੇ ਵਿੱਚ ਆਉਂਦੇ ਆ ਤੇ ਤੁਸੀਂ ਸਾਨੂੰ ਸਾਡੀਆਂ ਪਰੇਸ਼ਾਨੀਆਂ ਵੇਖਣੀਆਂ ਜੀ। ਹਾਂਜੀ ਦੱਸੋ ਕੀ ਤੁਹਾਡੀ ਪਰੇਸ਼ਾਨੀਆਂ ਨੇ, ਦੱਸੋ। ਇੱਧਰ ਆਓ, ਚਲੋ ਜੀ, ਆਓ ਭੱਟੀ ਸਾਹਿਬ ਚਲੋ ਜੀ। ਇੱਧਰ ਆਓ। ਖਲ ਹਾਰਡ ਐਂਡ ਏ, ਪਹਿਲੀ ਵਿਸਾਖ ਤੋਂ ਕਣਕ ਸ਼ੁਰੂ ਹੁੰਦੀ ਹੈ। ਹਾਂਜੀ 3 ਮਹੀਨੇ ਹੋ ਗਏ ਹੂੰ ਕਣਕ ਸਾਡੀ ਪਈ ਏ। ਹੂੰ। ਹੁਣ ਤੱਕ ਦੂਸਰੀਆਂ ਚੀਜ਼ਾਂ ਨੂੰ ਕੋਈ ਫਰਕ ਆਉਂਦਾ ਤੇ ਅਸੀਂ ਮਹਿਸੂਸ ਕਰਦੇ ਕਿ ਠੀਕ ਹੈ ਯਾਰ ਉਹਨਾਂ ਇਸ ਚੀਜ਼ ਤੇ ਅਗਰ ਫਰਕ ਪਾਇਆ ਜੀ ਤੇ ਦੂਸਰੀਆਂ ਤੇ ਵੀ ਪੈਣਾ ਸ਼ੁਰੂ ਹੋਇਆ। ਜੀ ਕਿਸੇ ਤੇ ਕੋਈ ਨਹੀਂ ਨਾ ਪਿਆ, ਜੀ ਚੀਜ਼ਾਂ ਤੇ ਉੱਥੇ ਦੀਆਂ। ਹੋਰ ਲਾ ਲਾ ਜ਼ੋਰ, 3000 ਹੋਣਾ ਚਾਹੀਦਾ, ਹੋਰ ਲਾ ਲਾ ਜ਼ੋਰ। ਇਸ ਤੋਂ ਉੱਤੇ ਨਹੀਂ ਹੋਣਾ ਚਾਹੀਦਾ ਜੀ, ਨਹੀਂ ਹੋਣਾ ਚਾਹੀਦਾ। 80,000 ਰੁਪਏ ਮਣ। ਬੱਲੇ ਬੱਲੇ ਬੱਲੇ। ਜਦੋਂ ਸਾਡੇ ਘਰ ਹੈ 1600 ਰੁਪਏ ਮਣ, ਉਹ ਜਦੋਂ ਦੁਕਾਨ ਤੇ ਟੁਰ ਗਿਆ ਉਹ ਹੀ ਬਾਜਰਾ 80,000 ਰੁਪਏ ਮਣ, ਯਾਨੀ ਕਿ 1 ਏਕੜ ਦੇ ਵਿੱਚੋਂ 1 ਕਿਲੋ ਪੈਂਦਾ। ਤੇ ਉਹਨਾਂ ਕਹਿ ਜੀ ਆੜਾ 1 ਕਿਲੋ ਦਾ ਥੈਲਾ ਇਹ 2000 ਦਾ। 2000 ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। मैं ਤੁਹਾਡਾ ਵੀਰ, ਤੁਹਾਡਾ ਮੇਜ਼ਬਾਨ ਅਫਜ਼ਲ ਭੱਟੀ ਤੇ ਤੁਸੀਂ ਵੇਖ ਰਹੇ ਹੋ ਗੱਲ ਵੇਲੇ ਦੀ। ਤੇ ਮੇਰੇ ਨਾਲ ਮੌਜੂਦ ਨੇ ਅੱਜ ਜ਼ੁਲਫਕਾਰ ਜੱਟ ਸਾਹਿਬ ਤੇ ਉਹਨਾਂ ਦੇ ਵੱਡ ਵਡੇਰੇ। ਤੇ ਜੱਟ ਸਾਹਿਬ ਚਾਚੇ ਹੁਣਾਂ ਦੇ ਡੇਰੇ ਤੇ ਆ ਗਏ ਅੱਜ, ਚਾਚੇ ਰਫੀਕ ਦੇ। ਲੇਕਿਨ ਚਾਚਾ ਰਫੀਕ ਕਿਤੇ ਨਜ਼ਰ ਨਹੀਂ ਆ ਰਹੇ ਹੈਗੇ। ਚਾਚੇ ਹੋਰ ਆਣਾ ਤੇ ਸਹੀ ਸੀ ਲੇਕਿਨ ਹਾਲਾਂ ਤੱਕ ਵਾਕਈ ਨਹੀਂ ਨਜ਼ਰ ਆਏ। ਉਹ ਜਾਂਦੇ ਜੇ ਪਏ ਚਾਚੇ ਫਿਰ ਚਾਚੇ ਹੁਣੀ ਆ ਗਏ ਨੇ। ਆ ਗਏ ਨੇ। ਸਾਡਾ ਤੇ ਪ੍ਰੋਗਰਾਮ ਸੀ ਕਿ ਚਲੋ ਚਾਚੇ ਹੁਣੀ ਪਹਿਲੇ ਇੱਥੇ ਮੌਜੂਦ ਹੁੰਦੇ ਹਾਂ ਜੀ। ਤੇ ਉਹਨਾਂ ਸਾਨੂੰ ਪੈਸੇ ਏਦਾਂ ਸੱਦੇ ਲੇਕਿਨ ਆਪੀ ਕੋ ਨਹੀਂ ਆਏ। ਆਪ ਕੋਈ ਨਹੀਂ ਆਏ ਹੈਗੇ। ਤੇ ਹੁਣ ਆਂਡੇ ਜੋ ਉਧਰੋਂ ਆਂਡੇ ਚਾਚੇ ਹੋਏ ਨਜ਼ਰ ਨਹੀਂ ਆ ਰਹੇ ਕਿਤੇ ਚਾਚੇ ਹੁਣੀ। ਹਾਂਜੀ ਉਹ ਆ ਗਏ ਚਾਚੇ ਹੋਰੀ, ਉਹ ਭਰਾ ਆਂਡੇ ਜੀ। ਅੱਛਾ। ਵੱਜਦੀ ਆਹੋ ਤੇ ਜੀ ਬੜੇ ਮਜ਼ੇ ਦੇ ਨਾਲ ਲੱਗਦਾ ਉਹ ਤੇ ਕਿਤੇ ਹਾਂਜੀ ਤੁਰੇ ਆਉਂਦੇ ਨੇ ਕਿਤੇ, ਜਿਸ ਤਰ੍ਹਾਂ ਬੰਦਾ ਸੈਰ ਕਰ ਰਿਹਾ ਹੁੰਦਾ ਹੈ ਜੀ। ਤੇ ਲੱਗਦਾ ਚਾਚੇ ਹੁਣੀ ਚੰਗੇ ਮੂਡ ਦੇ ਵਿੱਚ ਆ ਰਹੇ ਨੇ। ਹਾਂਜੀ ਹਾਂ। ਇਹ ਚਾਚਾ ਜੀ ਅਸੀਂ ਤੁਹਾਡਾ ਇੰਤਜ਼ਾਰ ਕਰਨ ਡਏ ਆ ਇੱਥੇ। ਟੀਮ ਗੱਲ ਵੇਲੇ ਦੀ ਅੱਜ ਤੁਹਾਡੇ ਡੇਰੇ ਤੇ ਪਹੁੰਚੀ ਹੋਈ ਹੈ ਜੀ। ਤੇ ਤੁਸੀਂ ਪਤਾ ਨਹੀਂ ਕਿਹੜੀਆਂ ਮਸਤੀਆਂ 'ਚ ਫਿਰਦੇ ਪਏ ਹੋ, ਕਿਹੜੀਆਂ ਮੌਜਾਂ ਦੇ ਵਿੱਚ ਹੋ। ਲਓ ਭੱਟੀ ਸਾਹਿਬ ਹੁਣ ਤੁਸੀਂ ਜਾਣੋ ਤੇ ਚਾਚੇ ਹੋਰੀ ਜਾਣਨ। ਚਾਚੇ ਤੁਹਾਡੇ ਹੋਰੀ ਆ ਗਏ ਨੇ। ਚਲੋ ਜੀ ਮੈਂ ਜ਼ਰਾ ਚਾਚਾ ਜੀ ਹੋਣਾ ਦੇ ਨਾਲ ਕੋਈ ਥੋੜ੍ਹੀ ਬਹੁਤੀ ਜਿਹੜੀ ਆ ਉਹ ਗੱਪਸ਼ਪ ਕਰਨੇ ਆ। ਹਾਂਜੀ ਤੇ ਚਾਚਾ ਆ ਜਾਓ, ਕੀ ਹੋ ਗਿਆ ਨਾਰਾਜ਼? ਲਓ ਜੀ ਲਓ ਲੱਗਦਾ ਜੀ ਚਾਚਾ ਜੀ ਕੋਈ ਗਰਮੀ ਦੀ ਵਜ੍ਹਾ ਤੋਂ ਕੋਈ ਥੋੜ੍ਹੇ ਸਾਰੇ ਨਾ ਨਾਰਾਜ਼ ਲੱਗਦੇ ਨੇ। ਆ ਜਾਓ ਫਿਰ ਅੱਗੇ ਚੱਲਦੇ ਆ ਜੀ ਜ਼ਰਾ। ਹਾਂਜੀ ਚਾਚਾ ਜੀ ਅਸੀਂ ਤੁਹਾਨੂੰ ਮਿਲਣ ਵਾਸਤੇ ਆਏ ਹਾਂ ਤੇ ਤੁਸੀਂ ਮਿਲਣ ਵਾਸਤੇ ਤੁਸੀਂ ਠੀਕ ਆਏ ਹੋ। ਲਓ, ਬਹੁਤ ਪਰੇਸ਼ਾਨ ਆ ਭੱਟੀ ਸਾਹਿਬ। ਇਹ ਲਾਓ ਲਾ ਲਓ ਜਿੱਥੇ ਕੀ ਮਰਜ਼ੀ ਤੁਹਾਡੀ ਪਰੇਸ਼ਾਨੀ ਹੈ? ਅਸੀਂ ਕੈਮਰੇ 'ਚ ਦੱਸੋ, ਮਾਈਕ ਦੱਸੋ। ਤੁਸੀਂ ਆ ਕੜਾਂਗੀਆਂ ਜੀਆਂ ਚੁੱਕਦੇ ਹੋ ਦੂਜੇ ਦਿਨ ਇੱਥੇ ਆਣ ਵਾਲੇ। ਲਾਲਾ ਜੀ ਅਸੀਂ ਤੇ ਚਾਚਾ ਜੀ ਤੁਹਾਡੀ ਮੁਹੱਬਤ ਦੇ ਵਿੱਚ ਆਉਂਦੇ ਆ ਤੇ ਤੁਸੀਂ ਸਾਨੂੰ ਸਾਡੀਆਂ ਪਰੇਸ਼ਾਨੀਆਂ ਵੇਖਣੀਆਂ ਜੀ। ਹਾਂਜੀ ਦੱਸੋ ਕੀ ਤੁਹਾਡੀ ਪਰੇਸ਼ਾਨੀਆਂ ਨੇ, ਦੱਸੋ। ਇੱਧਰ ਆਓ, ਚਲੋ ਆਓ ਭੱਟੀ ਸਾਹਿਬ ਚਲੋ ਜੀ। ਇੱਧਰ ਆਓ। ਆਓ ਜੀ ਜੱਟ ਸਾਹਿਬ ਆਓ ਜੀ ਜ਼ਰਾ। ਆ ਪਹਿਲਾਂ ਤੇ ਅਲਹਮਦੁਲਿਲਾ ਵੇਖੋ ਨਾ ਜੀ ਰਕਮਾਂ ਦਾ ਮਾਲ ਵੱਜਾ ਹੈ। ਜੀ ਜੀ ਮਾਸ਼ਾਅੱਲਾ ਮਾਸ਼ਾਅੱਲਾ। ਤਾਜ਼ੀਆਂ ਮੱਝਾਂ ਸੂਈਆਂ ਨੇ। ਠੀਕ ਹੈ ਜੀ, ਰਾਤ ਬਾਰਿਸ਼ ਪਈ ਹੈ ਠੀਕ ਹੈ ਜੀ, ਤੇ ਸਾਡੇ ਕੋਲ ਇੰਨੀ ਗੁੰਜਾਇਸ਼ ਨਹੀਂ ਕਿ ਮੱਝਾਂ ਹੀ ਅੰਦਰ ਕਿੱਥੇ ਬੰਨੀਏ। ਠੀਕ ਹੈ। ਇਹ ਸਾਰਾ ਕਣਕ ਪਈ ਓਏ ਹੋਏ 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 ਬਿਲਕੁਲ ਜੀ ਬਿਲਕੁਲ। ਇੱਧਰ ਆਓ। ਕਣਕ ਦੀਆਂ ਜੀ ਬੋਰੀਆਂ ਪਈਆਂ ਹੋਈਆਂ ਨੇ ਜੀ। ਇੱਧਰ ਆਓ, ਇੱਧਰ ਆਓ। ਅੱਛਾ ਅਜੇ ਹੋਰ ਵੀ ਕੁਝ ਹੈ ਜੀ? ਤੁਹਾਨੂੰ ਮੈਂ ਬੜਾ ਕੁਝ ਵਿਖਾਵਾਂਗਾ। ਸਾਡੇ ਤੇ ਦਿਲ ਰੋਣ ਡਏ ਨੇ, ਤੁਸੀਂ ਆ ਚੁੱਕਦੇ ਹੋ। ਪਤਾ ਨਹੀਂ ਤੁਸੀਂ ਕਿੱਥੋਂ ਸਾਡੇ ਵਾਸਤੇ ਵਾਅਦੇ ਖੜੇ ਕੀਤੇ। ਚਾਚਾ ਜੀ ਅਸੀਂ ਤੇ ਵੇਖੋ ਨਾ ਇਸਲਾਮਾਬਾਦ 'ਚ ਬਹਿ ਕੇ ਵੀ ਤੇ ਅਸੀਂ ਤੁਹਾਡੀ ਕਿਸਾਨਾਂ ਦੀ ਜਿਹੜੀ ਉਹ ਗੱਲ ਕਰਨੇ ਆ। ਇਹ ਵੇਖੋ ਪਤਾ ਨਹੀਂ ਕਿਹੜੇ ਇਸਲਾਮਾਬਾਦ 'ਚ ਕਰਦੇ ਹੋ। ਓਏ ਹੋਏ ਜੱਟ ਸਾਹਿਬ ਜ਼ਰਾ ਇਸ ਪਾਸੇ ਜ਼ਰਾ ਜੀ, ਇੱਧਰ ਜ਼ਰਾ ਵੇਖਿਓ। ਸਾਰੀ ਕਣਕ ਸਿੱਧੀ ਲਾਈ, ਸਿੱਧੀ ਲਾਈ ਹੈ। ਇਹ ਤੋੜੇ ਤੇ ਸਿਰਫ ਅੱਗੇ ਲਾਏ ਨੇ ਕਿ ਬਾਹਰ ਨਾ ਆਏ। ਇਹ ਜ਼ਰਾ ਇੱਧਰ ਵੇਖਿਓ ਜੀ। ਇਹ ਵੇਖੋ ਜੱਟ ਸਾਹਿਬ ਚਾਚੇ ਹੁਣਾਂ ਦੀ ਜਿਹੜੀ ਨਾਰਾਜ਼ਗੀ ਆ ਨਾ ਜਾਂ ਇਹਨਾਂ ਦਾ ਜਿਹੜਾ ਗੁੱਸਾ ਵਾ ਉਹ ਬਿਲਕੁਲ ਬਜਾ ਵਾ। ਤੇ ਬਿਲਕੁਲ ਫਿਰ ਚਾਚਾ ਜੀ ਤੁਹਾਡੀ ਗੱਲ ਜਿਹੜੀ ਆ ਉਹ ਬਜਾ ਵਾ। ਤੇ ਬਿਹਤਰ ਹੈਗਾ ਕਿ ਮੇਰੇ ਖਿਆਲ ਅਸੀਂ ਬਹਿ ਕੇ ਤੇ ਉੱਥੇ ਕੋਈ ਗੱਲਬਾਤ ਕਰੀਏ। ਬਹਿ ਕੇ ਵੀ ਪੁੱਤਰਾ ਹਾਂ ਦੋਖੀ ਫੁੱਲਣੇ ਨੇ। ਨਹੀਂ ਫਿਰ ਵੀ ਅਸੀਂ ਬਹਿ ਕੇ ਤੇ ਗੱਲ ਕਰੀਏ। ਨਿਭਾ ਰਹੇ ਹੋ, ਯਕੀਨ ਕਰੋ। ਇਹ ਸਾਡਾ ਮਾਲ ਡੰਗਰ ਜਿਹੜੀ ਤਾਜ਼ੀ ਮੱਝ ਭੱਟੀ ਸਾਹਿਬ ਸੁੰਦੀ ਹੈ ਨਾ ਜੀ, ਉਹਦੇ ਉੱਤੇ ਬਾਰਿਸ਼ ਠੀਕ ਨਹੀਂ। ਠੀਕ ਹੈ ਬਿਲਕੁਲ। ਰਾਤ ਇੱਥੇ ਫਾਂਡਾ ਵਰਿਆ, ਬਾਰਿਸ਼ ਵਰੀ ਹੈ ਬਹੁਤ ਜ਼ਿਆਦਾ। ਹਾਂਜੀ ਇਹ ਨਜ਼ਰ ਆ ਰਿਹਾ ਨਾ। ਬਿਲਕੁਲ ਠੀਕ ਹੋ ਗਿਆ। ਸਾਡੇ ਕੋਲ ਹੁਣ ਇੱਥੇ ਇੰਨੀ ਗੁੰਜਾਇਸ਼ ਨਹੀਂ ਹੈ ਕਿ ਅਸੀਂ ਇਹ ਮਾਲ ਨੂੰ ਅੰਦਰ ਬੰਨ ਸਕੀਏ। ਇਹ ਸਾਰੀ ਰਾਤ ਮੱਝਾਂ ਬਾਹਰ ਰਹੀਆਂ ਨੇ। ਬਿਲਕੁਲ ਠੀਕ ਹੈ। ਜਿਹੜੀ ਤਾਜ਼ੀ ਮੱਝ ਬਾਹਰ ਰਹਿੰਦੀ ਹੈ ਜੀ, ਤੁਹਾਡੇ ਇਲਮ 'ਚ ਉਹਦਾ ਕੀ ਹਾਲ ਹੁੰਦਾ ਵਾ? ਦੇਖੋ ਜੀ ਤੁਹਾਡੇ ਵਰਗੇ ਸਿਆਣਿਆਂ ਬੰਦਿਆਂ ਕੋਲ ਅਸੀਂ ਸੁਣਿਆ ਬਹੁਤ ਜ਼ਿਆਦਾ, ਤੇ ਸਾਨੂੰ ਨਹੀਂ ਪਤਾ। ਲੇਕਿਨ ਮਜ਼ੀਦ ਅਸੀਂ ਜਿਹੜਾ ਵਾ ਉਹ ਅੱਛਾ ਜੀ ਪਿਆਰੇ ਵੇਖਣ ਵਾਲਿਓ, ਅਸੀਂ ਤੇ ਆਏ ਸੀ ਕਿ ਚਾਚੇ ਹੁਣਾਂ ਦੇ ਨਾਲ ਕੋਈ ਗੱਪਸ਼ਪ ਲਾਉਂਦੇ ਆ। ਤੇ ਉਹ ਜਿਸ ਟਾਈਮ ਉਹਨਾਂ ਦਾ ਉਹ ਮੂਡ ਵੇਖਿਆ ਤੇ ਉਹ ਬੜਾ ਜਿਹੜਾ ਨਾ ਉਹ ਗੁੱਸੇ ਵਾਲਾ।
ਤੇ ਅਸੀਂ ਥੋੜ੍ਹੇ ਸਾਰੇ ਹੈਰਾਨ ਵੀ ਹੋਏ, ਲੇਕਿਨ ਜਦੋਂ ਅਸਲ ਸੂਰਤ ਹਾਲ ਵੇਖੀ ਤੇ ਵਾਕਈ ਬਿਲਕੁਲ ਤੁਹਾਡਾ ਜਿਹੜਾ ਉਹ ਗੁੱਸਾ ਵਾ, ਤੁਹਾਡੀ ਨਾਰਾਜ਼ਗੀ ਜਿਹੜੀ ਉਹ ਬਜਾ ਵਾ। ਤੇ ਪਿਆਰੇ ਵੇਖਣ ਵਾਲਿਓ, ਮੈਂ ਚਾਚਾ ਜੀ ਨੂੰ ਥੋੜ੍ਹਾ ਸਾਰਾ ਦੱਸਾਂ ਕਿ ਅਸੀਂ ਇਸ ਤੋਂ ਪਹਿਲੇ ਵੀ ਆਪਣੇ ਸਟੂਡੀਓ 'ਚ ਬਹਿ ਕੇ ਤੇ ਮੈਂ ਤੇ ਜੱਟ ਸਾਹਿਬ ਆਪਣੇ ਕਿਸਾਨਾਂ ਵਾਸਤੇ, ਆਪਣੇ ਜ਼ਿਮੀਂਦਾਰਾਂ ਵਾਸਤੇ ਜਿਹੜਾ ਇਹਨਾਂ ਦੇ ਨਾਲ ਸਾਡੀ ਇਸ ਹਕੂਮਤ ਨੇ ਧਰਾਓ ਕੀਤਾ, ਜੋ ਕੁਛ ਇਸ ਹਕੂਮਤ ਨੇ ਸਾਡੇ ਕਿਸਾਨ ਦੇ ਨਾਲ ਕੀਤਾ, ਅਸੀਂ ਇਸ ਤੋਂ ਪਹਿਲੇ ਸਟੂਡੀਓ 'ਚ ਬਹਿ ਕੇ ਤੇ ਗੱਲਬਾਤ ਕਰਦੇ ਸੀ। ਲੇਕਿਨ ਅੱਜ ਜਿਸ ਟਾਈਮ ਚਾਚਾ ਜੀ ਰਫੀਕ ਹੋਣਾ ਦੇ ਡੇਰੇ 'ਤੇ ਆ ਕੇ ਤੇ ਅਸੀਂ ਵੇਖਿਆ, ਔਰ ਇਹ ਉਹ ਕਣਕ, ਇਹ ਉਹ ਰਿਜ਼ਕ, ਔਰ ਵਾਕਈ ਵੇਖ ਕੇ ਤੇ ਬੜਾ ਦੁੱਖ ਹੋਇਆ ਕਿ ਇਸ ਰਿਜ਼ਕ ਦੀ ਖਾਤਰ ਅਸੀਂ ਲੋਕ, ਸਾਡਾ ਕਿਸਾਨ ਕਿੰਨੀਆਂ ਕਿੰਨੀਆਂ ਮੁਸ਼ਕਲਾਤ, ਕਿੰਨੀਆਂ ਕਿੰਨੀਆਂ ਪਰੇਸ਼ਾਨੀਆਂ 'ਚੋਂ ਗੁਜ਼ਰਦਾ, ਤੇ ਅੱਜ ਉਹ ਰਿਜ਼ਕ ਜਿਹੜਾ ਵਾ ਉਹ ਬੇਤੁਕੀਰੀ ਔਰ ਜਿਸ ਤਰ੍ਹਾਂ ਇੱਕ ਉਹਦੀ ਤਜ਼ਲੀਲ ਕੀਤੀ ਜਾ ਰਹੀ ਆ, ਇਸ ਤਰੀਕੇ ਦੇ ਨਾਲ ਉਹ ਪਿਆ ਹੋਇਆ। ਤੇ ਮਜ਼ੀਦ ਇਹਦੇ ਬਾਰੇ ਵਿੱਚ ਜਿਹੜਾ ਉਹ ਚਾਚਾ ਜੀ ਤੁਸੀਂ ਦੱਸੋ ਕਿ ਕਿਉਂਕਿ ਇਸ ਟਾਈਮ ਮੈਂ ਇਹ ਸਮਝਦਾ ਕਿ ਜਿਹੜੀ ਗੱਲ ਤੁਸੀਂ ਕਰੋਗੇ ਨਾ, ਉਹ ਵਾਕਈ ਜਿਹੜੀ ਆ ਉਹ ਕਿਸਾਨਾਂ ਦੀ ਔਰ ਤੁਹਾਡੀ ਜਿਹੜੀ ਆ ਉਹ ਦਿਲ ਦੀ ਆਵਾਜ਼ ਹੋਏਗੀ। ਪਹਿਲੀ ਗੱਲ ਤਾਂ ਤੁਸੀਂ ਪੁੱਤਰ ਮਹਿਸੂਸ ਨਹੀਂ ਕਰਨਾ ਕਿ ਜਦੋਂ ਕਿਸੇ ਬੰਦੇ ਦੇ ਅੰਦਰ ਤਕਲੀਫ ਹੁੰਦੀ ਹੈ ਨਾ, ਬਿਲਕੁਲ ਠੀਕ ਹੈ ਜੀ, ਮੈਨੂੰ ਇਹ ਪਤਾ ਹੈ ਕਿ ਤੁਸੀਂ ਕਿਹੜੀ ਸਾਡੀ ਕਣਕ ਵੇਚਣ ਆਏ ਹੋ ਜੀ, ਜਾਂ ਤੁਸੀਂ ਖਰੀਦਣੀ ਹੈ, ਠੀਕ ਹੈ, ਪਰ ਉਹ ਜਿਹੜਾ ਇੱਕ ਅੰਦਰ ਦਾ ਦੁੱਖ ਹੁੰਦਾ ਨਾ, ਉਹ ਆਪਣਿਆਂ ਤੇ ਹੀ ਨਿਕਲਦਾ ਜੀ, ਠੀਕ ਹੈ। ਹੁਣ ਉੱਥੇ ਜਾ ਕੇ ਤਾਂ ਅਸੀਂ ਕੱਢਣ ਨੂੰ ਰਹੇ, ਠੀਕ ਹੈ ਇਹ ਤਰ੍ਹਾਂ ਸਾਡਾ ਸਾਰਾ ਰਕਬਾ ਵੇਖੋ, ਇਹ ਸਾਰਾ ਰਕਬਾ ਮੁੰਜੀ ਵਾਲਾ ਜੀ, ਸਾਰਾ ਰਕਬਾ ਮੁੰਜੀ ਵਾਲਾ, ਹਾਂਜੀ, ਠੀਕ ਹੈ। ਅਸਾਂ ਇਹ 'ਚ ਮੁੰਜੀ ਲਾਣੀ, ਅਸੀਂ ਮੁੰਜੀ ਲਾ ਹੀ ਨਹੀਂ ਸਕਦੇ ਕਿਉਂਕਿ ਸਾਡੀ ਇਹ ਜਿਨਸ ਜਾਣੀ ਹੈ, ਇਹਨੇ ਵਿਕਣਾ, ਉਸ ਪੈਸੇ ਦੇ ਨਾਲ ਅਸੀਂ ਇਹ ਜਿਹੜੀ ਅਗਲੀ ਫਸਲ ਹੈ ਉਹਨੂੰ ਤਿਆਰ ਕਰਨਾ, ਠੀਕ ਹੈ, ਕਿਉਂਕਿ ਜ਼ਾਤੀ ਤੇ ਸਾਡੇ ਕੋਲ ਪੈਸਾ ਹੈ ਹੀ ਨਹੀਂ, ਜ਼ਾਤੀ ਪੈਸਾ ਨਹੀਂ, ਅਸੀਂ ਕਿਤੇ ਲਾਭਾਂ ਨਹੀਂ ਬੀਜੀਆਂ, ਵੇਖ ਲਓ ਸਾਰੇ ਡੇਰੇ ਦੇ ਉੱਤੇ ਤੁਸੀਂ ਚੈੱਕ ਕਰ ਲਓ, ਕੋਈ ਲਾਭ ਨਹੀਂ ਬੀਜੀ, ਕੋਈ ਕੁਛ ਨਹੀਂ। ਇਹ ਗੱਡੀਆਂ ਸਾਡੀਆਂ ਬਕਾਰ ਖਲੋਤੀਆਂ ਨੇ, ਸਾਡੇ ਬਕਾਰ ਖਲੋਤੇ ਨੇ, ਸਿਰਫ ਇਸ ਗੌਰਮੈਂਟ ਦੀ ਵਜ੍ਹਾ ਤੋਂ। ਤੇ ਦੁੱਖ ਪਤਾ ਕੀ ਹੈ, ਤਕਲੀਫ ਕੀ ਹੈ, ਸਾਨੂੰ ਇਸ ਕਣਕ ਦੀ ਕੋਈ ਤਕਲੀਫ ਨਹੀਂ ਜੀ। ਇਸ ਟਾਈਮ ਤਕਰੀਬਨ 2500 3000 ਦੇ ਨਾ ਦਰਮਿਆਨ ਕਿਧਰੇ ਵੀ ਇਹਦਾ ਰੇਟ ਚੱਲ ਰਿਹਾ, ਠੀਕ ਹੈ, ਪਰ ਚੱਲ ਰਿਹਾ ਲੈ ਕੋਈ ਨਹੀਂ ਰਿਹਾ, ਚੱਲ ਤੇ ਰਿਹਾ ਪਰ ਕੋਈ ਖਰੀਦਣ ਵਾਸਤੇ ਆਏ ਤੇ ਫੇਰ ਹੈ ਨਾ, ਕੋਈ ਖਰੀਦ ਹੀ ਨਹੀਂ ਰਿਹਾ, ਠੀਕ ਹੋ ਗਿਆ, ਖਰੀਦਦਾਰ ਵੀ ਕੋਈ ਨਹੀਂ। ਚਲੋ ਇਹ ਤਾਂ ਮੈਂ ਤੁਹਾਨੂੰ ਦੱਸਿਆ 25 ਤੇ 3 ਦੇ ਦਰਮਿਆਨ ਕਿਧਰੇ ਵੀ ਰੇਟ ਇਹਦਾ ਚੱਲ ਰਿਹਾ ਜੀ। ਯਕੀਨ ਮੰਨੋ ਕਿ ਕਦੀ ਗੌਰਮੈਂਟ ਇਹਦਾ ਰੇਟ 1500 ਤੇ ਵੀ ਲੈ ਆਉਂਦੀ ਜੀ ਤੇ ਸਾਨੂੰ ਕੋਈ ਤਕਲੀਫ ਨਾ ਹੁੰਦੀ ਜੀ। ਸਾਨੂੰ ਅਸਲ ਤਕਲੀਫ ਕੀ ਹੈ ਕਿ ਸਾਨੂੰ ਚੁਗਿਆ ਗਿਆ ਜ਼ਿਮੀਂਦਾਰ ਨੂੰ, ਕਿ ਹੋਰ ਕੋਈ ਦੁਨੀਆ ਦੀ ਚੀਜ਼ ਸਸਤੀ ਨਹੀਂ ਹੋਈ। ਇਹਦਾ ਮਤਲਬ ਫਿਰ ਸਾਡੇ ਨਾਲ ਤੇ ਇੱਕ ਦੁਸ਼ਮਣੀ ਕੀਤੀ ਗਈ ਨਾ। ਠੀਕ, ਸਾਡੀ ਕਣਕ ਕਰ ਲੈਂਦੇ 1500 ਨੂੰ ਕਰ ਲੈਂਦੇ, ਅਸੀਂ ਤੇ 3 ਵੀ ਨਹੀਂ ਮੰਗਦੇ, ਇਹਨੂੰ 3 15 ਤੇ ਲਿਆਉਂ, ਮਤਲਬ ਬਕਾਇਆ ਚੀਜ਼ਾਂ ਜਿਹੜੀਆਂ ਨੂੰ ਇਹਦੇ ਬੈਲੈਂਸ 'ਚ ਲਿਆਉਂ। ਠੀਕ ਹੈ, ਬਿਲਕੁਲ ਠੀਕ ਹੈ। ਉੱਤਰ ਅਸੀਂ ਤਾਂ ਇੱਥੇ ਹੁਣ ਪਿੰਡ ਰਹਿੰਦੇ ਹਾਂ, ਅਸੀਂ ਤਾਂ ਪਿੰਡ ਰਹਿੰਦੇ ਹਾਂ, ਸਾਨੂੰ ਤਾਂ ਐਡਾ ਪਤਾ ਨਹੀਂ। ਚਲੋ ਮੈਂ ਤੁਹਾਡੇ ਤੇ ਗੱਲ ਛੱਡਣਾ, ਮੈਨੂੰ ਤੁਸੀਂ ਬੱਚਾ ਜ਼ੁਲਫਕਾਰ ਇਹ ਵੀ ਸਮਝਦਾਰ ਹੈ, ਕੋਈ ਇੱਕ ਚੀਜ਼ ਦਾ ਨਾਂ ਦੱਸੋ ਜੀ ਕਿ ਜਿਹਦਾ ਰੇਟ ਘਟਿਆ। ਕਿਸੇ ਦਾ ਵੀ ਨਹੀਂ ਘਟਿਆ ਯਾਰ, ਜੇ ਕਿਸੇ ਦਾ ਨਹੀਂ ਘਟਿਆ ਤੇ ਫਿਰ ਇਹਦਾ ਨਹੀਂ ਨਾ ਘਟਣਾ ਚਾਹੀਦਾ। ਅੱਛਾ, ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਸਾਡਾ ਜਿਹੜਾ ਮੁਲਕ ਹੈ ਇੱਕ ਜ਼ਰੀ ਮੁਲਕ ਹੈ ਤੇ ਇਹਦੀ 70% ਆਬਾਦੀ ਜਿਹੜੀ ਆ, ਮਤਲਬ ਕਿ 70% ਲੋਕ ਜਿਹੜੇ ਨੇ ਉਹ ਖੇਤੀਬਾੜੀ ਦੇ ਨਾਲ ਜਿਹੜਾ ਨਾ ਉਹ ਵਸਦਾ। ਹਾਂਜੀ। ਅੱਛਾ, ਜੇ ਹੁਣ ਇਸ ਚੀਜ਼ ਨੂੰ ਮਤਲਬ ਕਿ ਸਾਡੀਆਂ ਪੁਲਿਸੀਆਂ ਨੇ, ਸਾਡੀ ਹਕੂਮਤ ਨੇ ਜਾਂ ਸਾਡੇ ਜਿਹੜੇ ਅਦਾਰੇ ਨੇ, ਉਹਨਾਂ ਨੇ ਅਗਰ ਇਸ 70% ਨੂੰ ਮੁਕਾਉਣ ਦਾ ਜਿਹੜਾ ਤਹਈਆ ਕਰ ਲਿਆ ਤੇ ਫਿਰ ਪਿੱਛੇ ਕੀ ਬਚੇਗਾ? ਫਿਰ ਪਿੱਛੇ ਕੀ ਰਹੇਗਾ? ਇਹ ਇੱਕ ਨਾ ਕਿਧਰੇ ਮੇਰੀ ਤੁਹਾਡੀ ਗੱਲ ਹੋਈ ਸੀ ਤੇ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਤਲੀਮ ਦਾ ਤੇ ਅਕਲ ਦਾ ਆਪਸ 'ਚ ਕੋਈ ਰਿਸ਼ਤਾ ਨਹੀਂ ਜੀ। ਬਿਲਕੁਲ, ਅਕਲ ਹੋਰ ਚੀਜ਼ ਹੈ, ਤਲੀਮ ਹੋਰ ਚੀਜ਼ ਹੈ। ਇਹ ਜਿਹੜੇ ਸਾਡੇ ਉੱਤੇ ਬੈਠੇ ਨੇ ਤੇ ਤਲੀਮ ਵਾਲੇ ਬੈਠੇ ਨੇ, ਅਕਲ ਵਾਲੇ ਤੇ ਹੈ ਹੀ ਨਹੀਂ। ਇਹਨਾਂ ਨੂੰ ਤੇ ਪਤਾ ਹੀ ਨਹੀਂ ਲੱਗ ਰਿਹਾ ਮੁਲਕ ਨਾਲ ਕੀ ਹੋ ਰਿਹਾ। ਠੀਕ ਹੈ। ਇਹ ਜਨਾਬ ਹੁਣ ਤੁਹਾਨੂੰ ਮੈਂ ਗੱਲ ਮਜ਼ੇ ਦੀ ਪਤੇ ਦੀ, ਸ਼ੌਕਤ ਜੱਟ ਸਾਹਿਬ ਤੁਹਾਨੂੰ ਗੱਲ ਦੱਸਾਂ, ਤੁਸੀਂ ਗੱਲ ਤੇ ਗੌਰ ਕਰਨੀ ਹੈ। ਇਸ ਟਾਈਮ ਪਾਕਿਸਤਾਨ ਦੇ ਵਿੱਚ ਪੈਸਾ ਨਹੀਂ ਹੈ, ਪੈਸਾ ਨਹੀਂ ਹੈ। ਪੈਸਾ ਕਿੱਥੇ ਹੈ? ਪੈਸਾ ਕਣਕ ਦੀ ਮੱਧ 'ਚ ਜ਼ਿਮੀਂਦਾਰਾਂ ਦੇ ਅੰਦਰ ਪਿਆ ਹੈ। ਠੀਕ ਹੈ। ਜਿਸ ਤਰ੍ਹਾਂ ਅਸੀਂ ਹੁਣ ਥੋੜੀ ਦੇਰ ਪਹਿਲੇ ਵੇਖਿਆ, ਜੋ ਕੁਝ ਤੁਸੀਂ ਵੇਖਿਆ, ਇਹੋ ਹੀ ਕਣਕ ਮਾਰਕੀਟ ਜਾਂਦੀ, ਉਹ ਪੈਸਾ ਪਾਕਿਸਤਾਨ ਦੇ ਵਿੱਚ ਸਰਕਟ ਕਰਦਾ। ਹਾਂਜੀ। ਇਹ ਜਿਹੜੇ ਦੂਜੇ ਕਾਰੋਬਾਰੀ ਲੋਕ ਨੇ, ਮਤਲਬ ਦੁਕਾਨਦਾਰ ਨੇ, ਫੈਕਟਰੀਆਂ ਵਾਲੇ ਨੇ, ਕੰਪਨੀ ਵਾਲੇ ਨੇ, ਉਹਨਾਂ ਦਾ ਵੀ ਮਾਲ ਸੇਲ ਹੁੰਦਾ। ਇਹ ਦੋ ਚੀਜ਼ਾਂ ਨੇ ਜਿਹੜੀਆਂ ਨੇ ਇਸ ਮੁਲਕ ਦਾ, ਇਸ ਪਾਕਿਸਤਾਨ ਦਾ ਪੈਸਾ ਜਿਹੜਾ ਬਲਾਕ ਕਰ ਦਿੱਤਾ।
ਠੀਕ ਹੈ ਪੈਸਾ ਸਰਕਟ ਨਹੀਂ ਕਰ ਰਿਹਾ। ਠੀਕ ਹੈ ਇੱਕ ਤੇ ਕਣਕ ਦੀ ਮੱਧ 'ਚ ਹੂੰ ਕਿ ਮਸਦ ਹੁਣ ਕਈ ਐਸੇ ਜ਼ਿਮੀਂਦਾਰ ਨੇ ਜਿਨ੍ਹਾਂ ਕੋਲ ਭੱਟੀ ਸਾਹਿਬ 2-2 ਕਰੋੜ ਦੀ ਕਣਕ ਹੈ, ਜੀ 4-4 ਕਰੋੜ ਦੀ ਵੀ ਕਣਕ ਹੈ, ਠੀਕ ਹੈ ਪਰ ਉਹ 4 ਕਰੋੜ ਪਿਆ ਤੇ ਕਮਰੇ 'ਚ ਹੈ ਨਾ। ਠੀਕ ਠੀਕ ਅਗਰ ਉਹੀ 4 ਕਰੋੜ ਬਾਹਰ ਨਿਕਲੇ ਮਾਰਕੀਟ 'ਚ ਹੋਏ ਸਰਕੂਲੇਸ਼ਨ 'ਚ ਹੋਏ ਤੇ ਹਾਂਜੀ ਉਹ ਕਿੰਨਾ ਕਾਰੋਬਾਰ ਕਰੇ। ਹੂੰ ਠੀਕ ਹੈ ਨਾ। ਬਿਲਕੁਲ ਉਹਦੀ ਠੀਕ। ਵਜ੍ਹਾ ਨਾਲ ਸਾਰੇ ਦਾ ਸਾਰਾ ਸਿਸਟਮ, ਇਹ ਤੇ ਕਣਕ ਹੋ ਗਈ। ਦੂਜਾ ਮਾਮਲਾ ਤਾਂ ਆ ਗਿਆ ਜ਼ਮੀਨ। ਹਾਂਜੀ ਇਹਨਾਂ ਗੌਰਮੈਂਟ ਨੇ ਕੀ ਕੰਮ ਕੀਤਾ ਕਿ ਜਿਹੜਾ ਜ਼ਮੀਨ ਦੀ ਲਿਖਾਈ ਪੜ੍ਹਾਈ ਹੈ ਨਾ, ਉਹਦੇ ਉੱਤੇ ਇੰਨਾ ਜ਼ਿਆਦਾ ਟੈਕਸ ਲਾ ਦਿੱਤਾ ਹੈ। ਠੀਕ ਹੈ ਉਹ ਜਿਹੜੇ ਲੋਕਾਂ ਨੇ ਜ਼ਮੀਨਾਂ ਖਰੀਦੀਆਂ ਨੇ, ਪਲਾਟ ਖਰੀਦੇ ਨੇ, ਉਹ ਯੂੰ ਕਿ ਤੂੰ ਉੱਥੇ ਹੀ ਉੱਥੇ ਹੀ ਪਏ ਨੇ। ਉੱਥੇ ਨੇ ਠੀਕ ਹੈ ਉਹ ਅੱਗੇ ਸਰਕਟ ਨਹੀਂ ਕਰ ਰਹੇ, ਹੂੰ ਉਹ ਪੈਸਾ ਆ ਨਹੀਂ ਰਿਹਾ। ਜਦੋਂ ਜੀ। ਮੁਲਕ ਦੇ ਵਿੱਚ ਪੈਸਾ ਹੀ ਨਹੀਂ ਹੈ ਜੀ ਤੇ ਕਾਰੋਬਾਰ ਕਿੱਥੋਂ ਕਰੋਗੇ ਤੁਸੀਂ? ਜੀ ਮੈਨੂੰ ਤੁਹਾਡੇ ਮੁਤਲਕਾ ਵੀ ਪਤਾ ਹੈ। ਤੁਹਾਡਾ ਇਸਲਾਮਾਬਾਦ ਕਾਰੋਬਾਰ ਹੈ। ਅੱਜ ਈਦ ਗੁਜਰੀ ਨੂੰ ਤੇ ਹੋ ਗਏ ਨੇ ਮੇਰਾ 15-18 ਦਿਨ। ਹਾਂਜੀ ਤੁਸੀਂ ਇੱਥੇ ਕਿਉਂ ਬੈਠੇ ਹੋ? ਐਸੇ ਵਾਸਤੇ ਬੈਠੇ ਹੋ ਕਿ ਉੱਥੇ ਕਾਰੋਬਾਰ ਹੀ ਨਹੀਂ ਹੈ। ਕਾਰੋਬਾਰ ਨਹੀਂ ਹੈ ਅਗਰ ਕਾਰੋਬਾਰ ਹੁੰਦਾ ਤੇ ਤੁਸੀਂ ਈਦ ਦੇ 2 ਦਿਨ ਰਹਿੰਦੇ, ਈਦ ਦਾ ਤੀਸਰਾ ਦਿਨ ਵੀ ਉੱਥੇ ਜਾ ਕੇ ਕਰਦੇ। ਜੱਟ ਸਾਹਿਬ ਅਸੀਂ ਤੇ ਆਏ ਸੀ ਕਿਸੇ ਹੋਰ ਚੱਕਰ 'ਚ, ਤੇ ਚਾਚੇ ਹੋਣਾ ਨੇ ਤਾਂ ਅੱਗੋਂ ਜਨਾਬ ਸਾਨੂੰ ਪਹਿਲੇ ਨੰਬਰ 'ਤੇ ਖਰੀਆਂ ਖਰੀਆਂ ਸੁਣਾਈਆਂ ਹੈ, ਲੇਕਿਨ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਬੜੀ ਖੁਸ਼ਾਇੰਦ ਆ ਕਿ ਅਗਰ ਸ਼ਊਰ ਸਾਡੇ ਕਿਸਾਨ ਤੱਕ ਜਾਂ ਸਾਡੇ ਦਿਹਾਤਾਂ ਤੱਕ ਪਹੁੰਚ ਗਿਆ ਤੇ ਇੱਥੇ ਬੈਠੇ ਹੋਏ ਕਿਸਾਨ ਨੂੰ ਇਹ ਪਤਾ ਕਿ ਇਹ ਬੰਦਾ ਇਸਲਾਮਾਬਾਦ ਕਿਉਂ ਨਹੀਂ ਜਾ ਰਿਹਾ, ਉੱਥੇ ਹਾਲਾਤ ਠੀਕ ਨਹੀਂ, ਕਾਰੋਬਾਰ ਠੀਕ ਨਹੀਂ, ਤੇ ਇਹਦਾ ਮਤਲਬ ਆ ਕਿ ਅਸੀਂ ਕੋਈ ਬਿਹਤਰੀ ਦੀ ਉਮੀਦ, ਚੰਗੇ ਵੇਲੇ ਦੀ ਉਮੀਦ ਕਰ ਸਕਦੇ ਹਾਂ। ਐਸਾ ਹਕੂਮਤ ਤੇ ਨਹੀਂ ਕਰ ਸਕਦੇ। ਹਕੂਮਤਾਂ ਤੇ ਆਉਣ ਜਾਣ ਵਾਲੀਆਂ ਚੀਜ਼ਾਂ ਨੇ, ਆਉਣ ਜਾਣ ਆਉਂਦੀਆਂ ਵਾਲੀਆਂ ਰਹਿੰਦੀਆਂ, ਚੀਜ਼ਾਂ ਪਤਾ ਜਾਂਦੀਆਂ ਕੀ ਰਹਿੰਦੀਆਂ ਨੇ। ਦੇਖੋ ਹਾਂਜੀ। ਕਿ ਸਾਡੀ ਕਣਕ ਦਾ ਰੇਟ ਟੁੱਟੇ ਨੂੰ ਪਤਾ ਕਿੰਨੀ ਦੇਰ ਹੋਈ? ਹਾਂਜੀ ਅੱਜ ਮੇਰਾ ਖਿਆਲ ਹਾਰਡ ਐਂਡ ਏ, ਪਹਿਲੀ ਵਿਸਾਖ ਤੋਂ ਕਣਕ ਸ਼ੁਰੂ ਹੁੰਦੀ ਹੈ। ਹਾਂਜੀ 3 ਮਹੀਨੇ ਹੋ ਗਏ ਹੂੰ ਕਣਕ ਸਾਡੀ ਪਈ ਏ। ਹੂੰ। ਹੁਣ ਤੱਕ ਦੂਸਰੀਆਂ ਚੀਜ਼ਾਂ ਨੂੰ ਕੋਈ ਫਰਕ ਆਉਂਦਾ ਹੂੰ। ਤੇ ਅਸੀਂ ਮਹਿਸੂਸ ਕਰਦੇ ਕਿ ਠੀਕ ਹੈ ਯਾਰ, ਉਹਨਾਂ ਇਸ ਚੀਜ਼ ਤੇ ਅਗਰ ਹੂੰ। ਫਰਕ ਪਾਇਆ ਜੀ ਤੇ ਦੂਸਰੀਆਂ ਤੇ ਵੀ ਪੈਣਾ ਸ਼ੁਰੂ ਹੋਇਆ। ਜੀ ਕਿਸੇ ਤੇ ਕੋਈ ਨਹੀਂ ਨਾ ਪਿਆ। ਜੀ ਚੀਜ਼ਾਂ ਤੇ ਉੱਥੇ ਦੀਆਂ ਉੱਥੇ ਨੇ। ਜੀ ਇਹਨਾਂ ਨੂੰ ਤੇ ਕੋਈ ਅਕਲ ਹੀ ਨਹੀਂ ਹੈ। ਉਹੀ ਜਿਹੜੀ ਮੈਂ ਤੁਹਾਨੂੰ ਦੱਸਿਆ, ਇਹ ਪੜ੍ਹੇ ਲਿਖੇ ਵਜ਼ੀਰ ਨੇ, ਪੜ੍ਹਿਆ ਲਿਖਿਆ ਨੂੰ ਇਹਨਾਂ ਚੀਜ਼ਾਂ, ਜੇ ਇਹਨਾਂ ਦੇ ਵਿੱਚ ਅੱਲਾ ਦੇ ਬੰਦਿਆਂ ਅਕਲ ਹੋਏ, ਤੂੰ ਇਹ ਸਮਝ ਲੈ, ਮੈਂ ਤੇਰੇ ਨਾਲ ਸਿੱਧੀ ਜੀ ਗੱਲ ਕਰਨਾ ਕਿ 1 ਲੱਖ ਦੀ 1000 ਰੁਪਈਆ ਫੀਸ ਹੋਏ, ਜੀ 1 ਲੱਖ ਦੀ 1000 ਰੁਪਈਆ ਫੀਸ ਹੋਏ, ਉਹ ਇੱਕ ਪਲਾਟ ਜਿਹੜਾ ਸਾਲ 'ਚ 3 ਵਾਰੀ ਵਿਕੇ, ਜੀ ਗੌਰਮੈਂਟ ਦੇ ਖਜ਼ਾਨੇ 'ਚ ਕਿੰਨਾ ਗਿਆ? 3000 ਰੁਪਈਆ। 3000 ਰੁਪਏ ਠੀਕ ਹੈ। ਜੀ ਜਦੋਂ ਇਹਨਾਂ 1000 ਤੋਂ ਕਰ ਦਿੱਤੀ 2000, 2000 ਉਹ ਵੀ ਕਿਹੜਾ ਹੀ ਨਹੀਂ ਆਪਣੇ ਵੱਲੋਂ ਤੇ ਹੋਏ ਹੁਸ਼ਿਆਰ ਹੁਸ਼ਿਆਰ। ਕਿ ਅਸੀਂ ਬਈ ਬੜਾ ਪੈਸਾ ਕਮਾਵਾਂਗੇ, ਅਸੀਂ ਇਹਦਾ ਜਿਹੜਾ 6 ਮਤਲਬ 3 ਵਾਰੀ ਵਿਕੇਗਾ ਹਾਂਜੀ ਤੇ ਸਾਨੂੰ ਆਏਗਾ 6000। 6000 ਉਹ 6 ਨਹੀਂ, ਇਹਨਾਂ ਆਪਣਾ 3 ਵੀ ਗਵਾ ਤਿੰਨ ਵੀ ਲਿਆ। ਗਵਾ ਲਿਆ। ਇਹ ਅਕਲਮੰਦ ਉੱਤੇ ਬੈਠੇ ਹੋਏ ਨੇ ਜਿਹੜੇ ਸਾਡੇ ਪੁਲੀਸੀਆਂ ਬਣਾਉਣ ਡਏ ਨੇ। ਹਾਂਜੀ ਇਹਨਾਂ 3, ਕਿਉਂਕਿ ਹਾਂਜੀ। ਉਹਨੇ ਤੇ ਸਾਲ 'ਚ 3 ਵਾਰੀ ਵਿਕਣਾ ਸੀ, ਹਾਂਜੀ। ਹੁਣ ਉਹਨੇ 2 ਸਾਲ 'ਚ ਵੀ ਨਹੀਂ ਵਿਕਣਾ, 2 ਸਾਲ ਬਾਅਦ ਵੀ ਨਹੀਂ ਵਿਕਦਾ ਪਿਆ ਪਲਾਟ। ਠੀਕ ਹੈ ਠੀਕ ਹੈ। ਉਹ ਗੌਰਮੈਂਟ ਦਾ ਨੁਕਸਾਨ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਇਹ ਕਣਕ ਬਲਾਕ ਕੀਤੀ ਹੈ, ਹੂੰ। ਅਗਰ ਇਹ ਕਣਕ ਹੁਣ ਮਾਰਕੀਟ 'ਚ ਨਿਕਲਦੀ, ਹਾਂਜੀ ਅੱਛਾ ਇਹ ਜਿਹੜਾ ਖਾਦ ਹੈ ਜੀ ਮਸਦ, ਇਹ ਹਾਂ ਫਸਲਾਂ ਵਾਸਤੇ ਹੀ ਖਰੀਦਣੀ ਹੈ ਨਾ, ਹੁਣ ਹਾਂਜੀ। ਮੁੰਜੀ ਵਾਸਤੇ ਹੀ ਖਰੀਦਣੀ ਹੈ ਜੀ ਨਾ। ਜੀ ਕਿੰਨਾ ਟੈਕਸ ਹੈ ਖਾਦ ਦੇ ਉੱਤੇ। ਜੀ ਅਗਰ ਸਾਡੀ ਕਣਕ ਵਿਕਦੀ, ਅਸੀਂ ਅਗਲੀ ਫਸਲ ਦੀ ਤਿਆਰੀ ਕਰਦੇ, ਅਸੀਂ ਖਾਦ ਖਰੀਦਦੇ, ਕੁਝ ਉਹ ਇਹਦਾ ਟੈਕਸ ਲੈਂਦੇ ਤੇ ਕੁਝ ਖਾਦ ਦਾ ਟੈਕਸ ਲੈਂਦੇ। ਜੀ ਡੀਜ਼ਲ ਦੇ ਉੱਤੇ ਵੀ ਲੇਵੀ ਵਧਾਤੀ 60 ਰੁਪਏ ਜੀ ਲੀਟਰ। ਠੀਕ ਹੋ ਗਿਆ। ਹਰ ਚੀਜ਼ ਦਾ ਜਦੋਂ ਟੈਕਸ ਮਿਲਦਾ, ਗੌਰਮੈਂਟ ਵੀ ਆਸਾਨ ਹੁੰਦੀ ਤੇ ਅਸੀਂ ਵੀ ਆਸਾਨ ਨਾ। ਹੁਣ ਉਹਨਾਂ ਨੂੰ ਹੀ ਆਸਾਨੀ, ਉਹ ਵੀ ਭੁੱਖੇ ਮਰਨ ਡਏ ਨੇ। ਤੇ ਭਾਈ ਮੇਰੀ ਤੇ ਜੇ ਤੁਸੀਂ ਗੱਲ ਪਹੁੰਚਾਓ ਨਾ, ਹਾਂਜੀ ਤੇ ਯਾਰ ਮੈਂ ਤੇ ਕਹਾਂਗਾ ਕਿ ਅਗਰ ਗੌਰਮੈਂਟ ਮਾੜੀ ਹੈ ਨਾ, ਵੱਧ ਕੇ ਤੇ ਅਸੀਂ ਕੋਈ ਕੰਮ ਕਰ ਨਹੀਂ ਸਕਦੇ। ਸਾਡੇ ਪੱਲੇ ਤੇ ਕੋਈ ਸ਼ੈ ਨਹੀਂ ਖੁਦਾ ਦੀ। ਠੀਕ ਹੈ। ਸਾਡੇ ਕੋਲ ਆ ਜ਼ਮੀਨ, ਰਕਬਾ, ਗੱਡੀਆਂ, ਮਾਲ ਡੰਗਰ ਹੈ। ਠੀਕ ਹੈ ਮੈਂ ਹੁਣ ਤੁਹਾਡੀ ਮਾਰਫਤ ਤੇ ਗੱਲ ਕਰਨਾ, ਜੀ ਐਸੇ ਟਾਈਮ ਸਾਡੀ ਗੌਰਮੈਂਟ ਆਏ, ਆਣ ਕੇ ਸਾਡੇ ਕੋਲ ਆ ਜਿਹੜੀ ਜ਼ਮੀਨ ਹੈ ਇਹਦਾ ਇੰਤਕਾਲ ਕਰਵਾ ਲੇ, ਆਪਣੇ ਨਾਂ ਤੇ ਕਰਵਾ ਲਓ। ਆਪਣੇ ਨਾਂ ਕਰਵਾ ਅੱਛਾ। ਲੇ। ਅੱਲਾ ਕਰੇ ਸਾਡੀ ਤੇ ਅਸਰਾ ਗੁਜ਼ਰ ਰਹੀ ਹੈ, ਅਸਾਂ ਗੁਜ਼ਾਰ ਲੈਣੀ ਹੈ। ਤੇ ਯਾਰ ਉਹਨਾਂ ਨੂੰ ਬਹੁਤ ਗੁਰਬਤ ਹੈ, ਤੇ ਖੋਰੇ ਹੋ ਸਕਦਾ ਅੱਲਾ ਕਰੇ ਅਸੀਂ ਆਪਣਾ ਰਕਬਾ ਦੇ ਦਈਏ ਤੇ ਕੋਈ ਨਵਾਜ਼ ਸ਼ਰੀਫ ਦਾ ਖਾਤਾ ਬਰਾਬਰ ਹੁੰਦਾ ਹੋਏ, ਠੀਕ ਹੈ। ਇਹਨਾਂ ਦੇ ਕੋਈ ਢਿੱਡ ਭਰ ਜਾਣ। ਇਹਨਾਂ ਦੇ ਢਿੱਡ ਭਰ ਜਾਣ। ਹੂੰ। ਉਹ ਭੱਟੀ ਸਾਹਿਬ, ਤੁਹਾਨੂੰ ਮੈਂ ਕੀ ਗੱਲ ਦੱਸਾਂ, ਗੱਲਾਂ ਜਿਹੜੀਆਂ ਨੇ ਬਰਦਾਸ਼ਤ ਤੋਂ ਉੱਤੇ ਟੁਰ ਗਈਆਂ ਨੇ। ਇਹ ਈਦ ਤੋਂ ਪਿੱਛੇ ਦੀ ਗੱਲ ਹੈ। ਜੀ ਮੇਰਾ ਕਾਰੋਬਾਰ ਡਸਕੇ ਹੈ, ਠੀਕ ਹੈ ਮੈਂ ਉੱਥੇ ਬੈਠਾ, ਨਾਲ ਸਾਡਾ ਕਬਾੜ ਦਾ ਵੀ ਕਾਰੋਬਾਰ ਹੈ। ਠੀਕ ਹੈ ਇੱਕ ਬੱਚੀ ਆਈ ਹੈ, ਨਾਲ ਉਹਦੇ ਛੋਟਾ ਬੱਚਾ ਹੈ, ਉਹਨਾਂ ਜਨਾਬ ਪੱਖਾ ਚੁੱਕਿਆ ਮੋਢੇ ਤੇ। ਜੀ ਉਹ ਜਿਹੜਾ ਬੰਦਾ ਕੋਈ ਵੀ ਹੈ ਨਾ, ਉਹ ਅਗਲੇ ਬੰਦੇ ਦੀ ਕੰਡੀਸ਼ਨ ਨੂੰ ਸਮਝ ਜਾਂਦਾ। ਠੀਕ ਹੈ
ਜਦੋਂ ਉਹ ਬੱਚੀ ਆਈ ਹੈ ਤਾਂ ਮੈਂ ਉਹਦੀ ਥੋੜੀ ਕੰਡੀਸ਼ਨ ਨੂੰ ਸਮਝਿਆ। ਮੈਂ ਬੱਚਿਆਂ ਨੂੰ ਕਿਹਾ ਬੱਚੀ ਨੂੰ ਪਾਣੀ ਪਿਆਓ। ਉਹਨਾਂ ਪਾਣੀ ਪਿਆਇਆ ਤੇ ਮੈਂ ਉਹ ਬੱਚਿਆਂ ਨੂੰ ਕਿਹਾ ਤੁਸੀਂ ਨਾ ਦੂਸਰੀ ਦੁਕਾਨ 'ਚ ਚਲੇ ਜਾਓ ਜੀ। ਉਹ ਦੂਸਰੀ ਦੁਕਾਨ ਚਲੇ ਗਏ। ਮੈਂ ਉਹਦੇ ਕੋਲ ਬੈਠਾ, ਮੈਂ ਉਹਨੂੰ ਆਖਿਆ ਪੁੱਤਰ ਕਿਆ ਘਰ ਦੂਸਰਾ ਪੱਖਾ ਹੈ, ਤੂੰ ਇਹ ਪੱਖਾ ਵੇਚਣ ਵਾਸਤੇ ਆਈ ਹੈ? ਉਹਨੇ ਆਖਿਆ ਚਾਚੂ ਜੀ ਦੂਸਰਾ ਪੱਖਾ ਨਹੀਂ ਹੈ, ਇਹ ਗਰਮੀ ਦਾ ਹਿਸਾਬ ਲਾਉਂਦੇ ਹੋ? ਉਹਨੇ ਪੱਖਿਆਂ ਥੱਲੇ ਵੀ ਨਹੀਂ ਸਕੂਨ ਹੈਗਾ। ਉਹਨੇ ਕਿਹਾ ਕਿ ਘਰ ਦੂਸਰਾ ਪੱਖਾ ਨਹੀਂ ਹੈ। ਤੇ ਮੈਂ ਉਹਨੂੰ ਕਿਹਾ ਪੁੱਤਰ ਤੂੰ ਕਿਉਂ ਇਹਨੂੰ ਵੇਚਣੀ ਹੈ ਭਾਈ? ਉਹ ਬੱਚੀ ਰੋਏ, ਮੈਂ ਵੀ ਰੋ ਰਿਹਾ ਹਾਂ, ਉਹ ਬੱਚੀ ਵੀ ਰੋ ਰਹੀ ਸੀ। ਠੀਕ ਹੈ। ਉਹਨੇ ਕਿਹਾ ਚਾਚੂ ਜੀ ਸਾਡੇ ਘਰ ਕਈ ਦਿਨ ਤੋਂ ਕੋਈ ਖਾਣ ਪੀਣ ਦਾ ਇੰਤਜ਼ਾਮ ਨਹੀਂ, ਪਰ ਉਹ ਖਾਣ ਪੀਣ ਦਾ ਇੰਤਜ਼ਾਮ ਮੈਂ ਬਰਾਬਰ ਕਰ ਰਹੀ ਸਾਂ। ਕਿਸ ਤਰ੍ਹਾਂ ਕਰ ਰਹੀ ਸਾਂ ਕਿ ਸਾਡੇ ਕਰੀਬ ਹੈ ਫਰੂਟ ਮੰਡੀ ਹੈ, ਸਬਜ਼ ਮੰਡੀ ਹੈ ਜੀ। ਮੈਂ ਸੁਬਾਹ ਉੱਥੇ ਜਾਂਦੀ ਹਾਂ, ਉੱਥੇ ਜਾ ਕੇ ਤੇ ਕਰਨੀਆਂ ਮਾੜਾ ਚੰਗਾ ਫਰੂਟ ਜਿਹੜਾ ਉਹ ਜ਼ਾਇਆ ਕਰਦੇ ਹਨ ਠੀਕ, ਉਹ ਚੁੱਕਨੀਆਂ, ਠੀਕ, ਚੁੱਕ ਕੇ ਫਿਰ ਕਿਤੇ ਸਾਈਡੇ ਬਹਿ ਕੇ ਉਹਨੂੰ ਸਾਫ਼ ਕਰਨੀਆਂ, ਜੀ, ਸਾਫ਼ ਕਰਕੇ ਤੇ ਖੜ ਕੇ ਉਹ ਆਪਣੇ ਬੱਚਿਆਂ ਨੂੰ ਖਵਾਉਂਦੀ ਆ। ਠੀਕ। ਨਾਲ ਉੱਥੇ ਮੈਂ ਥੋੜਾ ਕੰਮ ਕਰ ਲੈਂਦੀ ਆ। ਉਹ ਗੰਢੇ ਨਹੀਂ ਮਤਲਬ ਇਹਨਾਂ ਨੂੰ ਨਾ ਕਰਦੇ ਨੇ ਮੋਟੇ ਛੋਟੇ ਅਲੱਗ ਅਲੱਗ ਕਰਦੇ ਨੇ, ਸ਼ਾਂਤੀ ਕਰਦੇ ਨੇ। ਠੀਕ, ਮਜ਼ਦੂਰੀ ਦਿੰਦੇ ਨੇ। ਠੀਕ ਹੈ। ਪਰ ਚਾਚੂ ਜੀ ਅੱਜ ਮੈਂ ਬੇਵਾਸਾਂ, ਮੇਰੇ ਨਾਲ ਦਾ ਜਿਹੜਾ ਉਹ ਬਿਮਾਰ ਹੈ, ਉਹਦੀ ਦਵਾਈ ਵਾਸਤੇ ਮੈਂ ਇਹ ਪੱਖਾ ਵੇਚਣਾ। ਬਹਰਹਾਲ ਉਹ ਪੱਖਾ ਨਹੀਂ ਖਰੀਦਿਆ। ਅਗਲੀ ਗੱਲ ਮੈਂ ਕਰਨੀ ਨਹੀਂ ਚਾਹੁੰਦਾ। ਠੀਕ ਹੈ, ਠੀਕ। ਅਗਲੀ ਗੱਲ ਨਹੀਂ ਕਰੋ, ਉਹਦੀ ਵਜ੍ਹਾ ਹੈਗੀ ਹੈ ਕਿ ਇਹ ਪੈਗਾਮ ਅਗਰ ਸਾਡੇ ਕੁਝ ਐਸੇ ਲੋਕ ਐਸੇ ਦੋਸਤ ਉਹਨਾਂ ਕੋਲ ਵੀ ਕੋਈ ਮਜਬੂਰ ਆ ਸਕਦਾ ਤੇ ਚਲੋ ਹਾਂਜੀ ਉਹ ਵੀ ਕੋਈ ਉਹਨਾਂ ਦੇ ਵਾਸਤੇ ਜੋ ਮੈਂ ਕਰ ਉਸ ਸਕਦੇ ਨੇ ਬੱਚੀ ਨਾਲ ਕੀਤਾ। ਉਹ ਪੱਖਾ ਉਹਦੇ ਮੋਢੇ ਤੇ ਚੁਕਾਇਆ ਤੇ ਉਹਨੂੰ ਮੈਂ ਘਰ ਭੇਜਿਆ। ਠੀਕ ਹੈ। ਯਾਰ ਭੱਟੀ ਸਾਹਿਬ ਹੈ ਜਿਹੜਾ ਮੈਂ ਤੁਹਾਡੇ ਨਾਲ ਲੜਨ ਪੈਣਾ ਹਾਂ ਨਾ, ਪਤਾ ਕਿ ਸਾਡੇ ਦਿਲ ਜ਼ਖਮੀ ਹੋ ਚੁੱਕੇ। ਨਹੀਂ ਜੀ ਜੱਟ ਸਾਹਿਬ ਬਿਲਕੁਲ ਬਜਾ ਨੇ, ਬਲਕਿ ਮੈਂ ਸਮਝਦਾ ਕਿ ਚਾਚੇ ਹੋਣਾ ਨੇ ਫਿਰ ਵੀ ਸਾਡੀ ਬੜੀ ਹਿਆ ਕੀਤੀ ਆ। ਇਹਨਾਂ ਨੂੰ ਤੇ ਚਾਹੀਦਾ ਸੀ ਸਾਨੂੰ ਧਿੱਕੇ ਦੇ ਕੇ ਇੱਥੋਂ ਬਾਹਰ ਕੱਢ ਦੇ, ਜਿਹੜਾ ਜ਼ੁਲਮ ਜਿਹੜਾ ਇਹਨਾਂ ਦੇ ਨਾਲ ਹੋ ਰਿਹਾ। ਠੀਕ ਆ ਕਿ ਨਹੀਂ? ਤੇ ਮੇਰਾ ਖਿਆਲ ਆ ਕਿ ਮਜ਼ੀਦ ਅੱਗੇ ਅਸੀਂ ਚੱਲਾਂਗੇ ਤੇ ਹੋਰ ਦੁੱਖ ਵਾਲੀਆਂ ਜਿਹੜੀਆਂ ਚੀਜ਼ਾਂ ਤੇ ਗੱਲਾਂ ਬਾਤਾਂ ਨੇ, ਕਿਉਂ ਜੱਟ ਸਾਹਿਬ? ਤੇ ਮੁਮਕਿਨ ਹੈ ਕਿ ਅਸੀਂ ਵੀ ਇੱਕ ਹੱਦ ਤੱਕ ਸੁਣ ਸਕਦੇ ਹਾਂ ਜੀ। ਜੱਟਾਂ ਦੀ ਕਹਾਣੀ ਜਿਹੜੀ ਤੁਸੀਂ ਅਗਰ ਤੇ ਹਾਂਜੀ ਤੇ ਉਹਦੇ ਵਿੱਚ ਭੱਟੀ ਸਾਹਿਬ ਦੇਖੋ ਨਾ, ਜਿਹੜੀ ਚਾਚੇ ਹੋਰਾਂ ਨੇ ਗੱਲ ਕੀਤੀ ਜੀ, ਇਸੇ ਹੀ ਕਣਕ ਨਾਲ ਜਿਹੜੀਆਂ ਛਾਵਾਂ ਬਣਦੀਆਂ ਨੇ ਉਹ ਸਸਤੀਆਂ ਹੋਈਆਂ। ਕੋਈ ਨਹੀਂ, ਇੱਕ ਚੀਜ਼ ਨਹੀਂ ਸਸਤੀ ਹੋਈ। ਬਿਲਕੁਲ ਠੀਕ ਆ। ਤੇ ਜਦੋਂ ਉਹ ਸਸਤੀਆਂ ਨਹੀਂ ਹੋਈਆਂ, ਚਲੋ ਇਹਦੇ ਨਾਲ ਜਿਹੜੀਆਂ ਬਣਦੀਆਂ ਅਗਰ ਉਹ ਸਸਤੀਆਂ ਨਹੀਂ ਹੋਈਆਂ ਤੇ ਜਿਨ੍ਹਾਂ ਨਾਲ ਇਹ ਪੈਦਾ ਹੁੰਦੀ ਉਹ ਸਸਤੀਆਂ ਹੋਈਆਂ ਨਹੀਂ, ਉਹ ਵੀ ਨਹੀਂ ਹੋਈਆਂ। ਤੇ ਫਿਰ ਤੁਸੀਂ ਭਾਈ ਇਹਨਾਂ ਦਾ ਰਗੜਾ ਕਿਉਂ ਕਰਦੇ ਹੋ? ਬਿਲਕੁਲ ਠੀਕ। ਇਹਨਾਂ ਨੂੰ ਪੈਦਾ ਕਰਨ ਵਾਸਤੇ ਖਾਦ ਚਾਹੀਦੀ ਹੈ, ਦਵਾਈਆਂ ਚਾਹੀਦੀਆਂ ਜੀ, ਉਹ ਮਹਿੰਗੀਆਂ ਨੇ। ਠੀਕ ਹੈ। ਇਸੇ ਤਰ੍ਹਾਂ ਹੀ ਇਹਦੇ ਨਾਲੋਂ ਜਿਹੜੀਆਂ ਛਾਵਾਂ ਬਣਦੀਆਂ ਨੇ ਜੀ ਉਹ ਸਸਤੀਆਂ ਹੋ ਗਈਆਂ। ਜਦੋਂ ਹੋਇਆ ਕੁਛ ਨਹੀਂ ਤੇ ਫਿਰ ਸਿਰਫ ਕਣਕ ਤੇ ਜ਼ੁਲਫਕਾਰ ਜੱਟ ਸਾਹਿਬ, ਜ਼ੁਲਫਕਾਰ ਜੱਟ ਸਾਹਿਬ ਗੱਲ ਸੁਣੋ। ਮੇਰੇ ਪਿੰਡ ਇੱਥੇ ਇੱਕ ਰਸ਼ੀਦ ਲੰਬੜਦਾਰ ਨਾਂ ਦਾ ਬੰਦਾ, ਕੱਲ ਐਸੇ ਟਾਈਮ ਹੀ ਉਹ ਮੈਨੂੰ ਮਿਲਿਆ। ਸਾਡੇ ਘਰ ਦੀ ਕੀ ਮਾਰਕੀਟ ਹੈ ਤੇ ਅਗਲੇ ਘਰ ਦੀ ਕੀ ਮਾਰਕੀਟ ਹੈ ਜੀ। ਉਹ ਕੱਲ ਗਿਆ ਬਾਜਰੇ ਦਾ ਬੀ ਲੈਣ ਜੀ। ਬਾਜਰਾ ਤੇ ਗਿਆ ਸਾਡੇ ਘਰੋਂ 1600 ਰੁਪਏ ਮਣ। ਤੇ ਭਲਾ ਉਹਦਾ ਕੀ ਰੇਟ ਹੋਏਗਾ ਹੁਣ? ਆਹਾਂ ਜੀ ਵੇਚਿਆ 1600। ਆਪਣੇ ਆਈਡੀਆ ਜ਼ੋਰ ਲਾ ਕੇ ਉੱਤੇ ਰੇਟ ਦੱਸਣਾ ਹੀ, 10 ਜ਼ੋਰ ਲਾ ਕੇ, ਜ਼ੋਰ ਲਾ ਕੇ ਰੇਟ 2500 ਹੋ ਜਾਣਾ ਚਾਹੀਦਾ। ਹਾਂਜੀ, ਹੋਰ ਲਾ ਲਾ ਜ਼ੋਰ, 3000 ਹੋਣਾ ਚਾਹੀਦਾ। ਹੋਰ ਲਾ ਲਾ ਜ਼ੋਰ, ਇਸ ਤੋਂ ਉੱਤੇ ਨਹੀਂ ਹੋਣਾ ਚਾਹੀਦਾ ਜੀ। 80000 ਰੁਪਏ ਮਣ। ਬੱਲੇ ਬੱਲੇ ਬੱਲੇ। ਜਦੋਂ ਸਾਡੇ ਘਰ ਹੈ 1600 ਰੁਪਏ ਮਣ। ਉਹ ਜਦੋਂ ਦੁਕਾਨ ਤੇ ਟੁਰ ਗਿਆ ਉਹ ਹੀ ਬਾਜਰਾ 80000 ਰੁਪਏ ਮਣ, ਯਾਨੀ ਕਿ 1 ਏਕੜ ਦੇ ਵਿੱਚ ਉਹ 1 ਕਿਲੋ ਪੈਂਦਾ। ਤੇ ਉਹਨਾਂ ਕਹਿ ਜੀ ਆੜਾ 1 ਕਿਲੋ ਦਾ ਥੈਲਾ ਇਹ 2000 ਦਾ। 40 ਦੂਣ ਜੱਟ ਸਾਹਿਬ ਕਿੰਨਾ ਹੋਇਆ? 80000 ਤੋਂ। ਅਸੀਂ ਉਹ ਜਿਹੜੀ ਗੱਲ ਕਰਨੀ ਹੁੰਦੀ ਨਾ ਕਿ ਇਹ ਮੁਲਕ ਮਾਫੀਆ ਚਲਾ ਰਹੇ ਨੇ, ਹਰ ਕੰਮ ਦੇ ਵਿੱਚ ਮਾਫੀਆ, ਤੇ ਇਸ ਟਾਈਮ ਮਾਫੀਆ ਦੀ ਜਿਹੜੀ ਨਜ਼ਰ ਉਹ ਇਸ ਪਾਸੇ ਆ। ਠੀਕ ਆ ਕਿ ਨਹੀਂ ਜੀ? ਕਿ 1600 ਨੂੰ ਲੈ ਕੇ ਤੇ 80000 ਨੂੰ ਵੇਚੋ। ਯਾਰ ਸਾਡੇ ਨਾਲ ਜ਼ੁਲਮ ਕਿਉਂ ਹੁੰਦਾ? ਸਾਡਾ ਜ਼ੁਲਮ ਰੁਕੇ। ਇਹ ਹੁਣ ਵੀ ਵੇਖ ਲਓ ਜ਼ਿੰਦਾ ਮਿਸਾਲ ਹੈ ਕਿ ਸਾਰਾ ਜ਼ੁਲਮ ਯਾਰ ਇਹ ਸਾਰੀ ਮਹਿੰਗਾਈ, ਕਣਕ ਨਹੀਂ ਤੋੜਨੀ ਸੀ, ਹੋਰ ਕਿਸੇ ਚੀਜ਼ ਨੇ ਨਹੀਂ ਸੀ ਤੋੜਨੀ। ਆਹ ਵੇਖੋ ਨਾ ਬਿਜਲੀ ਹੈ, ਮਾਸ਼ਾਅੱਲਾ ਵੇਖੋ ਹੈ ਕਿੰਨੀ ਸਸਤੀ ਕੀਤੀ ਨੇ, ਬੜਾ ਫਾਇਦਾ ਹੋ ਗਿਆ ਜੀ ਸਾਨੂੰ। ਪੈਟਰੋਲ ਕਿੰਨਾ ਸਸਤਾ ਕੀਤਾ, ਬੜਾ ਫਾਇਦਾ ਹੋ ਗਿਆ ਜੀ ਸਾਨੂੰ। ਖਾਦ ਕਿੰਨੀ ਸਸਤੀ, ਬੜਾ ਫਾਇਦਾ ਹੋ ਗਿਆ। ਮੈਂ ਚਾਚਾ ਜੀ ਥੋੜੀ ਸਾਰੀ ਤੁਹਾਡੀ ਗੱਲ ਦੇ ਨਾਲ ਇਜ਼ਾਫਾ ਕਰਦਾ। ਪਿਛਲੇ ਚੰਦ ਦਿਨਾਂ ਤੋਂ ਕੁਝ ਐਸੀਆਂ ਖਬਰਾਂ ਵੇਖਣ 'ਚ ਸੁਣਨ 'ਚ ਆ ਰਹੀਆਂ ਨੇ ਕਿ ਸਾਡੇ ਪਾਕਿਸਤਾਨੀ ਲੋਕ ਖੁਦਕੁਸ਼ੀਆਂ ਕਰਦੇ ਪਏ ਨੇ
ਤੇ ਉਹਨਾਂ ਦੀ ਜੇਬ ਦੇ ਵਿੱਚੋਂ ਦੋ ਚੀਜ਼ਾਂ ਨਿਕਲਦੀਆਂ ਪਈਆਂ ਨੇ, ਇੱਕ ਬਿਜਲੀ ਦਾ ਬਿੱਲ ਤੇ ਇੱਕ ਨਾਲ ਲਿਖੀ ਹੋਈ ਹੱਥ ਦੀ ਪਰਚੀ, ਕਿ ਲੋਕ ਇਸ ਹੱਦ ਤੱਕ ਚਲੇ ਗਏ ਨੇ ਕਿ ਬਿਜਲੀ ਦਾ ਬਿੱਲ ਨਹੀਂ ਜਮ੍ਹਾਂ ਕਰਵਾ ਸਕਦੇ, ਉਹ ਮੌਤ ਨੂੰ ਪਸੰਦ ਕਰਦੇ ਪਏ ਨੇ। ਤੇ ਮੇਰਾ ਖਿਆਲ ਆ ਇਸ ਤੋਂ ਵੱਡੀ ਸ਼ਰਮਨਾਕ ਗੱਲ ਇਹ ਜਿਹੜੇ ਸਾਡੇ ਨਾਮ ਨਹਾਦ ਜਿਹੜੇ ਸਾਡੀ ਰਿਆਸਤ ਹੋਣ ਦਾ ਦਾਅਵਾ ਕਰਦੇ ਨੇ, ਠੀਕ ਆ, ਉਹਨਾਂ ਵਾਸਤੇ ਕੋਈ ਹੋਰ ਨਹੀਂ ਹੋ ਸਕਦੀ। ਔਰ ਇਸ ਟਾਈਮ ਅਗਰ ਵੇਖਿਆ ਜਾਏ ਤੇ ਨਜ਼ਰ ਇਹੋ ਹੀ ਆ ਰਿਹਾ ਜੱਟ ਸਾਹਿਬ ਕਿ ਪੂਰੀ ਦੀ ਪੂਰੀ ਰਿਆਸਤ, ਪੂਰੀ ਦੀ ਪੂਰੀ ਮਸ਼ੀਨਰੀ, ਤੁਹਾਡੀਆਂ ਨੀਲੀ ਬੱਤੀ ਵਾਲੀਆਂ ਗੱਡੀਆਂ, ਤੁਹਾਡੀਆਂ ਸਬਜ਼ ਨੰਬਰ ਪਲੇਟਾਂ ਵਾਲੀਆਂ ਗੱਡੀਆਂ, ਤੁਹਾਡੇ ਵੱਡੇ ਵੱਡੇ ਬੰਗਲੇ, ਤੁਹਾਡੇ ਵੱਡੇ ਵੱਡੇ ਮਹੱਲ, ਤੁਹਾਡੇ ਵੱਡੇ ਵੱਡੇ ਦਫ਼ਤਰ ਜਿਹੜੇ ਨੇ ਸਿਰਫ ਬਿਜਲੀ ਦੇ ਬਿੱਲ ਦੇ ਉੱਤੇ ਚੱਲਦੇ ਪਏ ਨੇ। ਔਰ ਉਹ ਪੈਟਰੋਲ ਡੀਜ਼ਲ ਤੇ ਔਰ ਉਹ ਵੇਖ ਰਹੇ ਨੇ ਕਿ ਯਾਰ ਇਹ ਤਿੰਨ ਚੀਜ਼ਾਂ ਉਹ ਨੇ ਕਿ ਜਿਹੜੀਆਂ ਹਰ ਬੰਦੇ ਦੀ ਜ਼ਰੂਰਤ ਆ। ਇਹਨੂੰ ਤੇ ਬਲਕਿ ਵੱਡੀ ਸਾਹਿਬ ਮੈਂ ਤੁਹਾਡੀ ਗੱਲ ਨੂੰ ਅੱਗੇ ਕਰਦਾ, ਐਸੇ ਹੀ ਚੀਜ਼ ਨੂੰ BBC ਨੇ ਰਿਪੋਰਟ ਕੀਤਾ। ਬਿਲਕੁਲ BBC ਨੇ ਰਿਪੋਰਟ ਕੀਤਾ ਹੈ ਕਿ ਇਸ ਟਾਈਮ ਪਾਕਿਸਤਾਨ ਦੀ ਸਾਰੀ ਮਈਸ਼ਤ ਬਿਜਲੀ ਦੇ ਬਿੱਲਾਂ ਤੇ ਚੱਲ ਰਹੀ ਹੈ। ਤੇ ਪਿਆਰੇ ਵੇਖਣ ਵਾਲਿਓ, ਮੇਰੇ ਕੋਲ ਹੋਰ ਕੋਈ ਅਲਫਾਜ਼ ਨਹੀਂ ਹੈਗੇ, ਨਾ ਮੈਂ ਕੋਈ ਇਹਦੇ 'ਤੇ ਤਬਸਰਾ ਕਰ ਸਕਦਾ ਵਾਂ, ਨਾ ਮੈਂ ਕੁਝ ਕਹਿ ਸਕਦਾ। ਮੇਰਾ ਖਿਆਲ ਆ ਚਾਚਾ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਉਹ ਇੱਕ ਇੱਕ ਗੱਲ ਜਿਹੜੀ ਆ ਉਹ ਇਸ 24 ਕਰੋੜ ਆਵਾਮ, ਸਵਾਏ ਉਹ ਜਿਹੜੇ ਚੰਦ ਅਸ਼ਰਾਫੀਆ ਤੇ ਜ਼ਰਦਾਰੀ ਲਗਾਰੀ ਤੇ ਸਰਦਾਰ ਤੇ ਇਹ ਉਹਨਾਂ ਨੂੰ ਕੱਢ ਕੇ, ਇਹ ਬਾਕੀ ਜਿਹੜੀ 24 ਕਰੋੜ ਆਵਾਮ ਆ, ਇਹ ਉਹਨਾਂ ਦੇ ਦਿਲ ਦੀ ਆਵਾਜ਼ ਆ। ਤੇ ਦੁਨੀਆ ਦੇ ਜਿਸ ਕੋਨੇ 'ਤੇ ਵੀ ਰਹੋ, ਹੱਸਦੇ ਰਹੋ, ਵਸਦੇ ਰਹੋ, ਤੇ ਨਾਲੇ ਦੁਆ ਵੀ ਕਰੋ ਕਿ ਅੱਲਾਹ ਪਾਕ ਦੀ ਜ਼ਾਤ ਇਸ ਮੁਲਕ ਦੇ ਉੱਤੇ ਆਪਣਾ ਖਸੂਸੀ ਕਰਮ ਤੇ ਫਜ਼ਲ ਫਰਮਾਏ। ਰੱਬ ਰੱਖਾ।